ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਵੈਬਸਾਈਟ ਤੇ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਸਿੱਖੀ ਦਾ ਪ੍ਰਚਾਰ ਕਰਨ ਲਈ ਅਤੇ ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਬਣੀ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਬੀਤੇ ਦਿਨ SGPC ਐਗਜ਼ੈਕਟਿਵ ਵੱਲੋਂ ਪਾਸ ਕੀਤਾ ਗਿਆ। ਸਾਲ 2017-2018 ਦਾ 1106 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਰੀਬ 88 ਕਰੋੜ ਰੁਪਏ ਜ਼ਿਆਦਾ ਹੈ। ਪਿਛਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਕਿ 1000 ਕਰੋੜ ਰੁਪਏ ਤੋਂ ਉੱਪਰ ਦਾ ਬਜਟ ਸਿੱਖੀ ਦੀ ਚੜ੍ਹਦੀ ਕਲਾ ਨੂੰ ਸਥਾਪਿਤ ਕਰਨ ਲਈ ਕਿੰਨਾ ਕੁ ਸਫਲ ਹੋਇਆ। ਇਸ ਦੇ ਨਾਲ ਪੰਜਾਬ ਸੰਬੰਧੀ ਪੰਜਾਬ ਦੀ ਸਿਆਸਤ ਬਾਰੇ ਕੁਝ ਹੋਰ ਨੁਕਤਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਵਾਗਤ ਹੈ ਪੰਜੋਲੀ ਸਾਹਿਬ ਅੱਜ ਦੇ ਸ਼ੋਅ ਦੇ ਵਿੱਚ। ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਜੋਲੀ ਸਾਹਿਬ, ਜਿਹੜਾ SGPC ਵੱਲੋਂ ਬਜਟ ਪਾਸ ਕੀਤਾ ਗਿਆ, ਹਾਲਾਂਕਿ ਇਹਦੇ ਵਿੱਚ ਕਾਫੀ ਗੱਲਾਂ ਜਿਵੇਂ ਹਰ ਸਾਲ ਹੀ ਹੁੰਦਾ, ਬਜਟ ਵੀ ਥੋੜਾ ਜਿਹਾ ਜ਼ਿਆਦਾ ਹੈਗਾ ਪਿਛਲੇ ਸਾਲ ਨਾਲੋਂ 88 ਕਰੋੜ ਰੁਪਏ ਦਾ, ਤੇ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਜੇ ਉਹਦੇ ਵੱਲ ਨਜ਼ਰ ਮਾਰਨੀ ਹੋਵੇ ਤਾਂ SGPC ਦਾ ਜਿਹੜਾ ਮੋਟਿਵ ਹੈਗਾ ਸਿੱਖੀ ਦਾ ਪ੍ਰਚਾਰ ਕਰਨਾ, ਸਿੱਖ ਸਿਧਾਂਤਾਂ ਦੀ ਰਾਖੀ ਕਰਨੀ, ਤਾਂ ਉਹਦੇ ਵਿੱਚ ਜਿੱਥੇ ਅਸੀਂ ਅੱਜ ਦੀ ਡੇਟ ਦੇ ਵਿੱਚ ਦੇਖ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਹਮਲੇ ਹੋ ਰਹੇ ਆ, ਡਾਇਰੈਕਟਲੀ ਸਿੱਖ ਸਿਧਾਂਤਾਂ ਤੇ ਸਿੱਧੇ ਹਮਲੇ ਹੋ ਰਹੇ ਨੇ। ਇੱਕ ਹਿੰਦੀ ਚੈਨਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਵੇਂ ਦੇਸ਼ ਦਾ ਸੇਵਕ ਕਹਿ ਕੇ ਉਹਨੂੰ ਹਿੰਦੂਤਵੀ ਰੰਗ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ, ਜੇ ਇਹਨਾਂ ਸਾਰੀਆਂ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਬਜਟ ਹੈਗਾ 1100 ਕਰੋੜ ਤੋਂ ਉੱਪਰ ਦਾ ਜਿਹੜਾ ਬਜਟ ਹੈ, ਇਹ ਕੀ ਮਾਇਨੇ ਰੱਖਦਾ SGPC ਦਾ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਅਸਲ ਵਿੱਚ ਗੱਲ ਇਹ ਹੈ, ਪਹਿਲਾਂ ਤਾਂ ਜਿਹੜਾ ਇਸ ਵਾਰ ਦਾ ਬਜਟ ਹੈ ਇਹਦੇ ਵਿੱਚ ਹੋਰ ਵਾਧਾ ਹੋ ਸਕਦਾ ਸੀ ਜੇ ਸ਼੍ਰੀ ਨਰਿੰਦਰ ਮੋਦੀ ਮਤਲਬ ਜਿਹੜਾ ਆਪਣਾ ਨੋਟਾਂ ਦੀ ਪਾਬੰਦੀ ਨਾ ਲਾਉਂਦਾ ਉਸ ਸਮੇਂ, ਜਦੋਂ ਨੋਟ ਪਾਬੰਦੀ ਵਾਲਾ ਉਹ ਸੇਮ ਉਹਨਾਂ ਡੇਟਾਂ 'ਚ ਆਇਆ, ਤੇ ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੇਰੇ ਅੰਦਾਜ਼ੇ ਅਨੁਸਾਰ ਬਹੁਤ ਵੱਡਾ ਘਾਟਾ ਵੀ ਪਿਆ ਇਸ ਮਸਲੇ ਦੇ ਉੱਤੇ। ਚਲੋ, ਦੂਸਰੀ ਗੱਲ ਵੱਡੀ ਇਹ ਹੈ, ਮੈਂ ਤੁਹਾਡੀ ਇਸ ਗੱਲ ਨਾਲ 100% ਸਹਿਮਤ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੁੱਢਲੀ ਉਹਦੀ ਜ਼ਿੰਮੇਵਾਰੀ ਆ ਉਹ ਸੀ ਗੁਰਮਤ ਦਾ ਪ੍ਰਚਾਰ, ਮਨਮਤ ਦਾ ਪ੍ਰਹਾਰ, ਸਿੱਖੀ ਦੀ ਅੱਡਰੀ, ਆਜ਼ਾਦ ਤੇ ਵਿਲੱਖਣ ਜਿਹੜੀ ਹਸਤੀ ਹੈ ਉਹਨੂੰ ਕਾਇਮ ਰੱਖਣ ਦਾ ਯਤਨ ਕਰਨਾ। ਲੇਕਿਨ ਹੁਣ ਜਿਹੋ ਜਿਹੇ ਹਾਲਾਤ ਬਣਦੇ ਜਾਂਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦਾ ਜਿਹੜਾ ਦਾਇਰਾ ਜਿਹੜਾ ਉਹ ਪੂਰੇ ਸਿੱਖ ਪੰਥ ਦੀ ਸੰਸਥਾ ਨਾ ਹੋ ਕੇ ਮਤਲਬ ਇੱਕ ਪਾਰਟੀ ਦੀ ਸਿਰਫ ਮਤਲਬ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਕੇ ਰਹਿ ਗਈ ਜੀ। ਉਹ ਪਾਰਟੀ ਜਿਹੜੀ ਹੈ ਉਹ ਆਪਣੇ ਹਿੱਤ ਸੋਚਦੀ ਹੈ ਕਿ ਜਿਹੜੇ ਹਿੱਤ ਉਹਨਾਂ ਨੂੰ ਠੀਕ ਲੱਗਦੇ ਨੇ ਕਿ ਇਹ ਗੱਲਾਂ ਕਰਨ ਨਾਲ ਸਾਨੂੰ ਆਹ ਵੋਟਾਂ ਮਿਲਦੀਆਂ ਨੇ, ਆਹ ਗੱਲਾਂ ਕਰਨ ਨਾਲ ਸਾਨੂੰ ਆਹ ਵੋਟਾਂ ਮਿਲਦੀਆਂ ਨੇ, ਵੋਟ ਦੀ ਤੱਕੜੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਤੋਲ ਕੇ ਇੰਨਾ ਬੌਣਾ ਕਰ ਦਿੱਤਾ ਗਿਆ ਕਿ ਉਹ ਬਹੁਤ ਸੁੰਗੜ ਕੇ ਰਹਿ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿਸੇ ਸਮੇਂ ਬਹੁਤ ਵੱਡੀ ਤੇ ਬਹੁਤ ਮਹਾਨ ਸੰਸਥਾ ਹੁੰਦੀ ਸੀ ਜੀ, ਔਰ ਜਿਹਦੇ ਹਰ ਇਜਲਾਸ ਦੇ ਵਿੱਚ ਪੰਥ ਦੇ ਵੱਡੇ ਜਿਹੜੇ ਮਸਲੇ ਸਨ ਉਹਨਾਂ ਉੱਤੇ ਡਿਸਕਸ਼ਨ ਹੁੰਦੀ ਸੀ, ਬਹਿਸ ਹੁੰਦੀ ਸੀ, ਔਰ ਜਿਹੜੀਆਂ ਚੁਣੌਤੀਆਂ ਹੁੰਦੀਆਂ ਸਨ ਉਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਨੀਤੀਆਂ ਘੜੀਆਂ ਜਾਂਦੀਆਂ ਸੀ। ਤੇ ਹੁਣ ਇਹ ਇੱਕ ਇਸ ਤਰ੍ਹਾਂ ਦੀ ਕਮੇਟੀ ਬਣ ਗਈ ਜਿਵੇਂ ਸਿਰਫ ਵਿੱਦਿਆ ਅਦਾਰੇ ਚਲਾਉਣੇ ਨੇ ਜੀ, ਤੇ ਲੰਗਰ ਦਾ ਪ੍ਰਬੰਧ ਕਰਨਾ, ਸਰਾਂ ਬਣਾਉਣੀ ਹੈ, ਬਸ ਇੱਥੋਂ ਤੱਕ ਦਾ ਮਤਲਬ ਇਹ ਸ਼੍ਰੋਮਣੀ ਕਮੇਟੀ ਰਹਿ ਗਈ। ਇਹ ਬਹੁਤ ਦੁਖਦਾਇਕ ਮਤਲਬ ਪੱਖ ਹੈ ਜੇ ਇਹਨੂੰ, ਇੱਕ ਕਿਸਮ ਦਾ ਉਹ ਕਾਲਾ ਦੌਰ ਬਣ ਕੇ ਰਹਿ ਗਿਆ ਕਿ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਜਿਸ ਭਾਵਨਾ ਨਾਲ ਇਸ ਮਹਾਨ ਸੰਸਥਾ ਨੂੰ ਸਥਾਪਿਤ
ਕੀਤਾ, 16 ਲੱਖ ਰੁਪਇਆ ਉਹਨਾਂ ਬਜ਼ੁਰਗਾਂ ਨੇ ਜੁਰਮਾਨਾ ਭਰਿਆ, 1 ਸਾਲ ਤੋਂ ਲੈ ਕੇ 10 ਸਾਲ ਤੱਕ ਕੈਦ ਕੱਟੀ। ਇੰਨੀ ਕੁਰਬਾਨੀ ਦੇ ਕੇ ਇਹ ਬਣਾਈ ਸੰਸਥਾ ਜਿਹੜੀ ਆ, ਇਹ ਕੇਵਲ ਮਤਲਬ ਗੁਰਦੁਆਰਿਆਂ ਦਾ ਹਿਸਾਬ ਕਿਤਾਬ ਰੱਖਣ ਤੱਕ ਮਤਲਬ ਜਿਹੜੀ ਹੈ ਉਹ ਕਮੇਟੀ ਬਣ ਕੇ ਰਹਿ ਗਈ। ਇਹ ਸਿੱਖਾਂ ਦੇ ਜਜ਼ਬਾਤਾਂ ਦੀ, ਉਹਨਾਂ ਦੀਆਂ ਮੂਲ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋ ਗਈ ਹੈ। ਜੀ ਬਿਲਕੁਲ, ਕਿਤੇ ਨਾ ਕਿਤੇ ਇਹ ਗੱਲ ਸਾਹਮਣੇ ਆਉਂਦੀ ਹੈ ਤੇ ਜਿਹੜੀ ਸਿੱਖ ਸੰਗਤ ਹੈਗੀ ਹੈ, ਭਾਵੇਂ ਉਹ ਪੰਜਾਬ ਦੇ ਵਿੱਚ ਵਸਦੀ ਹੋਵੇ ਜਾਂ ਪੰਜਾਬ ਦੇ ਵਿੱਚੋਂ ਜਿਹੜੀ ਬਾਹਰ ਵਸਦੀ ਹੈ, ਬਾਹਰਲੇ ਮੁਲਕਾਂ ਦੇ ਵਿੱਚ ਵਸਦੀ ਹੈ ਸਿੱਖ ਸੰਗਤ, ਉਹ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਇਹਨਾਂ ਨੂੰ ਮਹਿਸੂਸ ਕਰਦੀ ਹੈ। ਨਾਲ ਹੀ ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਹਾਂ, ਜਿਵੇਂ ਭਾਈ ਰਾਜੋਆਣਾ ਦੇ ਨੂੰ ਜਦੋਂ ਫਾਂਸੀ ਦਿੱਤੀ ਜਾਣੀ ਸੀਗੀ, ਤਾਂ ਕੱਲ ਦਾ ਜਿਹੜਾ ਦਿਨ ਸੀਗਾ ਉਹ ਲੰਘ ਕੇ ਗਿਆ ਜਦੋਂ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਸੀਗਾ, 5 ਸਾਲ ਹੋ ਚੁੱਕੇ ਆ ਉਹਨਾਂ ਨੂੰ ਸ਼ਹੀਦ ਹੋਇਆਂ ਨੂੰ। ਨਾਲ ਹੀ ਜਦੋਂ ਅਸੀਂ ਹੋਰ ਸ਼ਹੀਦਾਂ ਦੀ ਗੱਲ ਕਰਦੇ ਹਾਂ, ਉਹ ਬਰਗਾੜੀ ਕਾਂਡ ਦੀ ਗੱਲ ਹੋਵੇ ਜਾਂ ਉਹਦੇ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਜਿਹੜੀ 1984 ਤੋਂ ਬਾਅਦ ਸ਼ੁਰੂ ਹੁੰਦੀ ਹੈ, ਜੇ 1986 ਦੀ ਗੱਲ ਕਰੀਏ, ਸਾਕਾ ਨਕੋਦਰ ਦੇ ਸ਼ਹੀਦਾਂ ਦੀ ਗੱਲ ਕਰੀਏ, ਤਾਂ ਈਵਨ ਇੱਥੋਂ ਤੱਕ ਕਿ ਇਹ ਜਿਹੜੇ ਸ਼ਹੀਦ ਨੇ ਸਿੱਖ ਕੌਮ ਦੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲਈ, ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਦੇ ਲਈ ਬੇਅਦਬੀ ਨਾ ਸਹਾਰਦਿਆਂ ਹੋਇਆਂ ਆਪਣੀਆਂ ਜਾਨਾਂ ਵਾਰੀਆਂ ਨੇ, ਉਹਨਾਂ ਨੂੰ ਵੀ ਓਨ ਕਰਨ ਤੋਂ SGPC ਕਿਤੇ ਨਾ ਕਿਤੇ ਭੱਜਦੀ ਨਜ਼ਰ ਆਉਂਦੀ ਹੈ। ਇਹਦਾ ਕੀ ਕਾਰਨ ਹੈ? ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਇੰਨਾ ਟਾਈਮ ਹੋ ਗਿਆ, ਅੱਜ SGPC ਐਲਾਨ ਕਰਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਸਿੱਖ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣਗੀਆਂ, ਤੇ ਨਾਲ ਹੀ ਇਹ ਸਾਰਾ ਜਿਹੜਾ ਵਰਤਾਰਾ ਹੈਗਾ ਇਹ ਸਮਝ ਦੇ ਵਿੱਚੋਂ ਬਾਹਰ ਹੈ ਕਿ ਕਿਉਂ SGPC ਘੱਟੋ ਘੱਟ ਜੇ ਉਹਨੂੰ ਪੋਲੀਟੀਕਲੀ ਇੱਕੋ ਨਹੀਂ ਹੁੰਦਾ ਤਾਂ ਜਿਹੜੀ ਧਾਰਮਿਕ ਉਹ ਹੈਗੀ ਹੈ ਘੱਟੋ ਘੱਟ ਉਹਦੇ ਤੇ ਤਾਂ ਖੜੀ ਰਹੇ। ਦੇਖੋ ਜੀ, ਗੱਲ ਬੜੀ ਸਿੱਧੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਜਦੋਂ ਪਿਛਲੇ ਸਮੇਂ ਦੇ ਵਿੱਚ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਸੀ, ਉਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ ਜੀ, ਤੇ ਅਕਾਲੀ ਸਰਕਾਰ ਦੇ ਹੁੰਦਿਆਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਤਰ੍ਹਾਂ ਦਾ ਐਸਾ ਯਤਨ ਨਹੀਂ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਵਾਇਆ ਜਾ ਸਕੇ। ਚਲੋ ਮੰਨ ਲੈਂਦੇ ਆ ਕਿ ਨਹੀਂ ਪਤਾ ਲੱਗਿਆ ਵੀ ਉਹ ਬੰਦੇ ਕੌਣ ਨੇ, ਉਹ ਦੋਸ਼ੀ ਕੌਣ ਨੇ, ਪਰ ਜਿਹੜੇ ਸਿੱਖ ਅੰਮ੍ਰਿਤ ਆਰਾਮ ਨਾਲ ਕੀਰਤਨ ਕਰਦੇ ਸੀ, ਪਾਠ ਕਰਦੇ ਸੀ, ਉਹਨਾਂ ਉੱਤੇ ਗੋਲੀ ਚਲਾ ਕੇ 2 ਸਿੰਘ ਸ਼ਹੀਦ ਕਰਨ ਵਾਲੇ ਜਿਹੜੇ ਪੁਲਿਸ ਅਫਸਰ ਨੇ, ਸ਼੍ਰੋਮਣੀ ਕਮੇਟੀ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਡਿਮਾਂਡ ਕਦੇ ਨਹੀਂ ਕੀਤੀ। ਹੁਣ ਜਦੋਂ ਸਰਕਾਰ ਚਲੀ ਗਈ ਤੇ ਹੁਣ ਉਹ ਮੁੱਦੇ ਜਿਹੜੇ ਪੰਥਕ ਮੁੱਦੇ ਨੇ ਕਿਤੇ ਨਾ ਕਿਤੇ ਮਾੜੇ ਮੋਟੇ ਹੁਣ ਜ਼ਰੂਰ ਮਤਲਬ ਸ਼ੁਰੂ ਕਰਨੇ ਆਰੰਭ ਕਰ ਦਿੱਤੇ ਗਏ ਜੀ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਲੋਕ ਜਿਹੜੇ ਪੰਥ ਦੇ ਮੌਜੂਦਾ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਏਦਾਂ ਲੱਗਦਾ ਕਿ ਇਹ ਲੋਕਾਂ ਦੀ ਸ਼ਹਾਦਤ ਜਿਹੜੀ ਹੈ ਇਹ ਸਿੱਖ ਪੰਥ ਦੀ ਵਿਲੱਖਣਤਾ ਲਈ, ਸਿੱਖ ਪੰਥ ਦੀ ਅੱਡਰੀ ਆਜ਼ਾਦ ਹਸਤੀ ਲਈ, ਅੱਡਰੀ ਸੋਚ ਲਈ ਇਹ ਸ਼ਹਾਦਤ ਹੋਈ ਹੈ। ਭਾਵੇਂ ਧਰਮ ਜਦ ਮੋਰਚੇ ਦੇ ਨਾਂ ਥੱਲੇ ਇੱਕ ਜਦੋਜਹਿਦ ਚੱਲੀ, ਉਹਦੇ ਵਿੱਚੋਂ ਦਰਬਾਰ ਸਾਹਿਬ ਦਾ ਹਮਲਾ ਹੋਇਆ, ਹਮਲੇ ਤੋਂ ਬਾਅਦ ਜਿਹੜੇ ਅਣਖੀ ਸਿੱਖ ਸੀ ਉਹਨਾਂ ਨੇ ਬਦਲਾ ਲੈਣ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਲਹੂ ਡੁੱਲਿਆ। ਅਸੀਂ ਉਦੋਂ ਸਟੇਜਾਂ ਤੇ ਕਹਿੰਦੇ ਰਹੇ, ਅਕਾਲੀ ਲੀਡਰਸ਼ਿਪ ਕਹਿੰਦੀ ਰਹੀ ਕਿ ਇਹ ਸਾਡੇ ਬੱਚੇ ਨੇ, ਸਾਡੇ ਪੁੱਤਰ ਨੇ, ਅਸੀਂ ਆਪਣੇ ਪੁੱਤਰਾਂ ਨੂੰ ਨਿਹੱਥੇ ਨਹੀਂ ਛੱਡ ਸਕਦੇ, ਅਸੀਂ ਇਹਨਾਂ ਦੇ ਨਾਲ ਆ। ਲੇਕਿਨ ਜਦੋਂ ਉਹਨਾਂ ਦਾ ਲਹੂ ਡੁੱਲ ਗਿਆ, ਸ਼ਹਾਦਤਾਂ ਹੋ ਗਈਆਂ, ਫਿਰ ਅਸੀਂ ਉਹਨਾਂ ਦੀ ਮਤਲਬ ਲਹੂ ਨੂੰ ਵੋਟ ਦੀ ਤੱਕੜੀ ਵਿੱਚ ਤੋਲ ਕੇ ਦੇਖਦੇ ਆ ਕਿ ਇਹਨਾਂ ਦੀਆਂ, ਜੇ ਇਹਨਾਂ ਦਾ ਪੱਖ ਪੂਰਦੇ ਆ ਤਾਂ ਦੂਜੀਆਂ ਵੋਟਾਂ ਕਿੰਨੀਆਂ ਮਤਲਬ ਸਾਡੇ ਕੋਲੋਂ ਜਾਂਦੀਆਂ ਨੇ, ਤੇ ਜੇ ਪੱਖ ਪੂਰਦਿਆਂ ਤਾਂ ਕਿੰਨੀਆਂ ਆਉਂਦੀਆਂ ਨੇ ਜੀ। ਇਹ ਜਿਹੜਾ ਮਤਲਬ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਹਰ ਗੱਲ ਨੂੰ ਵੋਟ ਦੀ ਤੱਕੜੀ ਵਿੱਚ ਤੋਲ ਕੇ ਜਦੋਂ ਤੁਸੀਂ ਦੇਖਣ ਦਾ ਯਤਨ ਕਰੋਗੇ ਤਾਂ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਨਹੀਂ ਕਰ ਸਕਦੇ। ਸ਼੍ਰੋਮਣੀ ਕਮੇਟੀ ਬੌਣੀ ਹੋ ਕੇ ਰਹਿ ਗਈ ਜੀ। ਕਿਤੇ ਨਾ ਕਿਤੇ ਗੱਲ ਇਹ ਤੁਹਾਡੀ ਠੀਕ ਜਾਪਦੀ ਹੈ ਕਿ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਟੈਂਡ ਹੈਗਾ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜੀ ਪੰਥਕ ਸੁਰ ਹੈਗੀ ਹੈ ਉਹ ਨਜ਼ਰ ਆਉਂਦੀ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਸਾਹਮਣੇ ਆਉਂਦੀ ਹੈ, ਅਵਤਾਰ ਸਿੰਘ ਮੱਕੜ ਜਿਹੜੇ ਸਾਬਕਾ ਪ੍ਰਧਾਨ ਹੈਗੇ ਨੇ, ਉਹਨਾਂ ਵੱਲੋਂ ਇੱਥੋਂ ਤੱਕ ਜਿਹੜੇ ਸਿੱਖ ਵਿਦਿਆਰਥੀ ਸੀਗੇ, ਅੰਮ੍ਰਿਤਧਾਰੀ ਸਿੱਖ ਬੱਚੇ ਜਿਨ੍ਹਾਂ ਨੂੰ ਫ੍ਰੀ ਦੀ ਜਿਹੜੀ ਵਿੱਦਿਆ ਹੈਗੀ ਹੈ ਉਹ ਪ੍ਰਦਾਨ ਕਰਦੀ ਸੀ ਸ਼੍ਰੋਮਣੀ ਕਮੇਟੀ, ਉਹਨਾਂ ਨੇ ਉਹ ਬੰਦ ਕਰ ਦਿੱਤੀ ਸੀ। ਤੇ ਕਿਰਪਾਲ ਸਿੰਘ ਬਡੂੰਗਰ ਦੇ ਆਉਣ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ, ਹੁਣ ਉਹਨਾਂ ਨੇ ਉਹ ਜਿਹੜੀ ਹੈ ਉਹ ਵਾਪਸ ਉਹਨੂੰ ਰਿਜ਼ਿਊਮ ਕੀਤਾ ਹੈ। ਤੇ ਕੀ ਇਹਦੇ 'ਚ ਜੇ ਇੱਕ ਸਵਾਲ ਪੁੱਛਣਾ ਹੋਵੇ, ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ, ਤਾਂ ਜਿੱਥੇ ਕਿਤੇ ਥੋੜ੍ਹਾ ਬਹੁਤਾ
ਪਬਲਿਕ ਅਪੀਅਰੈਂਸਿਸ ਦੇ ਵਿੱਚ ਕਿਰਪਾਲ ਸਿੰਘ ਬਡੂੰਗਰ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਪੁੱਛਿਆ ਗਿਆ ਤਾਂ ਹੁਣ ਉਹਨਾਂ ਦਾ ਜਵਾਬ ਹੈਗਾ ਅੱਜ ਦੀ ਡੇਟ ਦੇ ਵਿੱਚ ਜੋ ਮੀਡੀਆ ਦੇ ਵਿੱਚ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜੇ ਸਿੱਖ ਸੰਗਤ ਚਾਹੂਗੀ ਤਾਂ ਹੋ ਸਕਦਾ ਹੈ ਅਸੀਂ ਇਹਦੇ ਤੇ ਕਾਰਵਾਈ ਕਰੀਏ ਜਾਂ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਵਾਪਸ ਲਾਗੂ ਕਰ ਦਈਏ। ਤੁਹਾਨੂੰ ਇਹਦੀ ਸੰਭਾਵਨਾ ਕਿੰਨੀ ਕੁ ਲੱਗਦੀ ਹੈ? ਦੇਖੋ ਜੀ, ਮੈਂ ਬੜਾ ਸਪਸ਼ਟ ਹਾਂ ਇਹਦੇ ਲਈ। ਜਿੰਨਾ ਚਿਰ ਦਮਦਮੀ ਟਕਸਾਲ ਦਾ ਮੁਖੀ ਬਾਬਾ ਹਰਨਾਮ ਸਿੰਘ ਨਾਨਕਸਰ ਵਾਲੀ ਸੰਪਰਦਾ ਜਿੰਨਾ ਚਿਰ ਇਹ ਬਾਦਲ ਪਰਿਵਾਰ ਦੇ ਨਾਲ ਖੜੀ ਹੈ, ਉਹਨਾਂ ਚਿਰ ਕਿਸੇ ਵੀ ਕੀਮਤ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਜੁਰਤ ਰੱਖ ਸਕਦਾ ਹੋਵੇ। ਨਹੀਂ ਕਰ ਸਕੇਗਾ। ਮੇਰਾ ਪੱਕਾ ਯਕੀਨ ਹੈ ਤੇ ਪੱਕਾ ਵਿਸ਼ਵਾਸ ਹੈ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅੱਜ ਭਾਵੇਂ ਪ੍ਰਧਾਨ ਬਣ ਗਿਆ, ਪਰ ਉਹਨੇ 4 ਦਿਨਾਂ ਪਹਿਲਾਂ ਜਦੋਂ ਸਰਸੇ ਵਾਲੇ ਸਾਧ ਨੂੰ ਮਾਫ ਕੀਤਾ ਸੀ ਤੇ ਮਾਫ ਕਰਨ ਦੇ ਸਵਾਗਤ ਦਾ ਮਤਾ ਸਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਸਾਹਮਣੇ ਕਿਰਪਾਲ ਸਿੰਘ ਬਡੂੰਗਰ ਨੇ ਪੜ੍ਹਿਆ ਸੀ ਕਿ ਅਸੀਂ ਇਹਦਾ ਸਵਾਗਤ ਕਰਦੇ ਹਾਂ। ਤੇ ਜਦੋਂ ਉਹ ਮਾਫੀਨਾਮਾ ਵਾਪਸ ਲੈ ਲਿਆ, ਫਿਰ ਕਿਰਪਾਲ ਸਿੰਘ ਬਡੂੰਗਰ ਨੇ ਦੂਸਰਾ ਮਤਾ ਪੜ੍ਹਿਆ ਸੀ ਕਿ ਅਸੀਂ ਇਸ ਫੈਸਲੇ ਦਾ ਵੀ ਸਵਾਗਤ ਕਰਦੇ ਹਾਂ। ਤੁਸੀਂ ਮੈਨੂੰ ਦੱਸੋ ਵੀ ਉਹ ਬੰਦਾ ਇੰਡੀਪੈਂਡੈਂਟ ਕਿਵੇਂ ਫੈਸਲਾ ਲੈਣ ਦੀ ਜ਼ਰੂਰਤ ਕਰ ਸਕਦਾ? ਨਹੀਂ ਲੈ ਸਕਦਾ। ਸਿਰਫ ਉਹ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਕਰਕੇ। ਜੀ ਬਾਦਲ ਪਰਿਵਾਰ ਸਾਰਾ ਪੰਥ ਇੱਕ ਪਾਸੇ ਖੜਾ ਹੈ। ਬਾਦਲ ਪਰਿਵਾਰ ਨਾਮਧਾਰੀਆਂ ਨਾਲ ਖੜਾ ਹੈ। ਬਾਦਲ ਪਰਿਵਾਰ ਨਿਰੰਕਾਰੀਆਂ ਨਾਲ ਖੜਾ ਹੈ। ਬਾਦਲ ਪਰਿਵਾਰ ਅੰਸ਼ੂਦੋਸ਼ ਨਾਲ ਖੜਾ ਹੈ। ਬਾਦਲ ਪਰਿਵਾਰ ਭਨੇਰਾਂ ਵਾਲੇ ਨਾਲ ਖੜਾ ਹੈ। ਬਾਦਲ ਪਰਿਵਾਰ ਸਾਥੇ ਵਾਲੇ ਨਾਲ ਖੜਾ ਹੈ। ਨਿਰੰਕਾਰੀਆਂ ਨਾਲ ਖੜਾ ਹੈ। ਰਾਧਾ ਸਵਾਮੀ ਨਾਲ ਖੜਾ ਹੈ। ਤੇ ਜਿੰਨੇ ਸਿੱਖਾਂ ਦੇ ਪੁਲਿਸ ਅਫਸਰ ਕਾਤਲ ਨੇ ਸਾਰਿਆਂ ਨਾਲ ਪ੍ਰਕਾਸ਼ ਸਿੰਘ ਬਾਦਲ ਖੜਾ ਹੈ। ਤੇ ਕਿਰਪਾਲ ਸਿੰਘ ਬਡੂੰਗਰ ਨੂੰ ਪੁੱਛੋ ਕਦੇ ਵੀ ਉਹਦੀ ਇੱਕ ਸਟੇਟਮੈਂਟ ਕਦੇ ਆਈ ਹੋਵੇ, ਮੈਂ ਬਿਆਨ ਦਿੱਤੇ ਵੀ ਅਜ਼ਹਾਰ ਆਲਮ ਜਿਹੜਾ ਉਹਨੇ ਸਿੱਖਾਂ ਦੇ ਪੁੱਤ ਮਾਰੇ ਨੇ, ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣਾ, ਉਹਦੇ ਮੁੰਡੇ ਨੂੰ ਉਹਦੀ ਘਰਵਾਲੀ ਨੂੰ MLA ਬਣਾਉਣਾ ਤੇ ਫਿਰ ਪੰਜਾਬ ਦਾ DGP ਸ਼ਵੇਤ ਸੈਣੀ ਲਾਉਣਾ, ਇਹ ਗੱਲਾਂ ਦਾ ਮੈਂ ਪਬਲਿਕਲੀ ਇਕੱਲੇ ਬੰਦੇ ਨੇ ਵਿਰੋਧ ਕੀਤਾ। ਕਿਰਪਾਲ ਸਿੰਘ ਬਡੂੰਗਰ ਨੂੰ ਕਹੋ ਵੀ ਉਹਨੇ ਕਦੇ ਕੀਤਾ ਹੋਵੇ ਇਹਨਾਂ ਗੱਲਾਂ ਬਾਰੇ। ਤੇ ਇਸ ਕਰਕੇ ਮੈਂ ਸਮਝਦਾ ਕਿ ਉਹ ਨਹੀਂ ਕਰ ਸਕਦਾ। ਇਹ ਲੋਕਾਂ ਦੀਆਂ ਆਸਾਂ ਜਿਹੜੀਆਂ ਨੇ ਇਹ ਬਿਲਕੁਲ ਮਤਲਬ ਮੈਨੂੰ ਲੱਗਦਾ ਵੀ ਨਹੀਂ ਪੂਰੀਆਂ ਹੋ ਸਕਦੀਆਂ। ਜੀ ਹੁਣ ਪੰਜੋਲੀ ਸਾਹਿਬ, ਜੇ ਅਸੀਂ ਗੱਲ ਕਰਨੀ ਹੋਵੇ ਥੋੜਾ ਜਿਹਾ SGPC ਤੋਂ ਹਟ ਕੇ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਨਵੀਂ ਸਰਕਾਰ ਹੋਣ ਦੇ ਵਿੱਚ ਆਈ ਹੈ। ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਆਪਣੇ ਮੁੱਖ ਮੰਤਰੀ ਬਣੇ ਆ ਪੰਜਾਬ ਦੇ, ਤੇ ਕਿਤੇ ਨਾ ਕਿਤੇ ਜਥੇਦਾਰ ਗੁਰਚਰਨ ਸਿੰਘ ਟੌੜਾ, ਤੁਹਾਡਾ ਵੀ ਉਹਨਾਂ ਦੇ ਨਾਲ ਸੰਬੰਧ ਰਹੇ ਨੇ, ਆਪਸੀ ਰਿਲੇਸ਼ਨਸ ਚੰਗੇ ਰਹੇ ਨੇ, ਉਹਨਾਂ ਦੀ ਬਰਸੀ ਮਨਾਉਣ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਅਕਾਲੀ ਦਲ ਬਾਦਲ ਵੱਲੋਂ, ਬਾਦਲ ਪਰਿਵਾਰ ਵੱਲੋਂ ਵੀ ਇਹਦੇ ਤੇ ਪੇਸ਼ਕਦਮੀ ਕੀਤੀ ਗਈ। ਉਹਨਾਂ ਨੇ ਵੀ ਪਹਿਲਾਂ ਜਿਹੜੀ ਕਿ ਕਿਤੇ ਨਾ ਕਿਤੇ ਇਹ ਗੱਲ ਨੈਗਲੈਕਟ ਹੁੰਦੀ ਨਜ਼ਰ ਆ ਰਹੀ ਸੀਗੀ, ਉਹਨਾਂ ਵੱਲੋਂ ਵੀ ਕੀਤਾ ਗਿਆ ਜੀ ਅਸੀਂ ਵੀ ਸਮਾਗਮ ਕਰਾਂਗੇ, ਇੱਥੇ ਕਰਾਂਗੇ। ਸੋ ਇਹ ਜਿਹੜੀ ਸਿਆਸਤ ਚੱਲ ਰਹੀ ਹੈ, ਖਾਸ ਤੌਰ ਤੇ ਜੇ ਗੁਰਚਰਨ ਸਿੰਘ ਟੌੜਾ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੌਜੂਦਾ ਸਿਆਸਤ ਜਿਹੜੀ ਹੈ ਖਾਸ ਕਰਕੇ ਅਕਾਲੀ ਰਾਜਨੀਤੀ ਪੰਥਕ ਵਿਚਾਰਧਾਰਾ ਦੀ ਪ੍ਰਤੀਨਿਧ ਜਥੇਬੰਦੀ ਸੀ, ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਮੋਗੇ ਦੀ ਕਾਨਫਰੰਸ ਦੇ ਵਿੱਚ ਪੰਜਾਬੀ ਪਾਰਟੀ ਬਣਾ ਕੇ ਪੰਜਾਬ ਦਾ ਤੇ ਸਿੱਖ ਪੰਥ ਦਾ ਸਾਰਾ ਕੁਝ ਹੀ ਤਬਾਹ ਕਰ ਦਿੱਤਾ। ਔਰ ਇਹ ਸੱਚ ਹੈ ਕਿ ਇਸ ਰਾਜਨੀਤੀ ਨੂੰ ਬਾਦਲ ਪਰਿਵਾਰ ਹੀ ਹੈ ਇੱਕ ਪੰਜਾਬ ਦੇ ਵਿੱਚ ਜਿਸ ਨੇ ਮਤਲਬ ਇਹ ਸਪਸ਼ਟ ਕਹਿ ਲਿਆ ਜਾਵੇ ਕਿ ਇਹਨੂੰ ਇੱਕ ਵਪਾਰਕ ਅਦਾਰਾ ਬਣਾ ਕੇ ਰੱਖ ਦਿੱਤਾ ਗਿਆ। ਪਰਿਵਾਰਵਾਦ, ਅਪਰਾਧੀਕਰਨ, ਸਾਰੀਆਂ ਗੱਲਾਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪੈਦਾ ਕਰ ਦਿੱਤੀਆਂ। ਅੱਜ ਕੋਈ ਸਮਾਂ ਹੁੰਦਾ ਸੀ ਕਿ ਗੈਰ ਅਕਾਲੀ ਜਿਹੜੇ ਸਨ, ਭਾਵੇਂ ਉਹ ਕਾਂਗਰਸੀ, ਕਾਮਰੇਡ, ਕੋਈ ਵੀ ਸਨ, ਉਹ ਕਿਸੇ ਸਮੇਂ ਜਥੇਦਾਰ ਗੁਰਚਰਨ ਸਿੰਘ ਟੌੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਮੋਹਨ ਸਿੰਘ ਤੋੜ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਇਹਨਾਂ ਸਾਰੇ ਪੁਰਾਣੇ ਆਗੂਆਂ ਨੂੰ ਖੜੇ ਹੋ ਕੇ ਮਤਲਬ ਸਵਾਗਤ ਕਰਦੇ ਹੁੰਦੇ ਸੀ। ਇਹ ਮੰਨਦੇ ਸੀ ਕਿ ਇਹ ਪੰਥ ਦੇ ਆਗੂ ਨੇ ਜੀ। ਸ਼੍ਰੋਮਣੀ ਅਕਾਲੀ ਦਲ ਦੇ ਵੀ ਉੱਪਰ ਉੱਠ ਕੇ ਇਹਨਾਂ ਨੂੰ ਪੰਥ ਦੇ ਆਗੂ ਸਮਝ ਕੇ, ਕਾਂਗਰਸੀ ਸਿੱਖ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝ ਕੇ ਉਹ ਇਹਨਾਂ ਦਾ ਸਵਾਗਤ ਕਰਦਾ ਸੀ, ਇਹਨਾਂ ਨੂੰ ਜੀ ਆਇਆਂ ਆਖਦਾ ਸੀ। ਅੱਜ ਤੁਸੀਂ ਮੈਨੂੰ ਦੱਸੋ, ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਦੇ ਅੰਦਰ ਕੋਈ ਇੱਕ ਵਿਅਕਤੀ ਹੈ
ਜਿਹਦਾ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਕਾਇਮ ਰਹਿਣ ਦਿੱਤਾ ਹੋਵੇ। ਸਾਰੀ ਤਰ੍ਹਾਂ ਸਾਰੇ ਬੁਰੀ ਤਰ੍ਹਾਂ ਡਿਸਟਰੋਏ ਹੋ ਗਏ। ਅੱਜ ਜੇ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਸੋਚਦੇ ਨੇ ਕਿ ਇਹ ਲੀਡਰਸ਼ਿਪ ਜਿਹੜੀ ਹੈ, ਜਿਹੜੀ ਇੰਨੀ ਬੁਰੀ ਤਰ੍ਹਾਂ ਜਿਹਦੀ ਅਗਵਾਈ ਵਿੱਚ ਅਕਾਲੀ ਦਲ ਹਾਰਿਆ, ਇਹ ਤੀਜੇ ਨੰਬਰ ਤੇ ਚਲਿਆ ਗਿਆ। 1972 ਵਿੱਚ ਸੰਤ ਫਤਿਹ ਸਿੰਘ ਦੀ ਅਗਵਾਈ ਵਿੱਚ ਚੋਣਾਂ ਹੋਈਆਂ, 104 ਸੀਟਾਂ ਵਿੱਚੋਂ ਅਕਾਲੀ 22 ਜਿੱਤੇ। ਸੰਤ ਫਤਿਹ ਸਿੰਘ ਨੇ ਸ਼ਾਮ ਨੂੰ ਰਿਜ਼ਾਈਨ ਕੀਤਾ ਤੇ ਰਾਜਨੀਤੀ ਛੱਡ ਦਿੱਤੀ। ਅੱਜ ਤੀਜੇ ਨੰਬਰ ਤੇ ਜਾਣ ਤੋਂ ਬਾਅਦ ਵੀ ਸਾਡੀ ਲੀਡਰਸ਼ਿਪ ਕਹਿੰਦੀ ਹੈ ਸਾਨੂੰ ਇਹੀ ਲੀਡਰ ਪ੍ਰਵਾਨ ਹੈ ਜੀ, ਇਹਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਾਂਗੇ। ਤੇ ਇਹ ਲੋਕ ਜਿਹੜੇ ਨੇ ਇਹ ਪਰਿਵਾਰਵਾਦ ਦੇ ਵਿੱਚ ਫਸ ਗਏ, ਲਾਲਚ ਫਸ ਗਏ, ਖੁਦਗਰਜ਼ੀ ਚ ਫਸ ਗਏ। ਇਹ ਮੈਂ ਨਹੀਂ ਸਮਝਦਾ ਕਿ ਨਾ ਬੱਚੋ ਇੱਕ ਬੰਦਾ ਵੀ ਜਿਹੜਾ ਉਹ ਉੱਠ ਕੇ ਇਸ ਅਕਾਲੀ ਰਾਜਨੀਤੀ ਦੀ ਪੰਥਕ ਵਿਚਾਰਧਾਰਾ ਵੱਲ ਅਕਾਲੀਆਂ ਨੂੰ ਮੋੜ ਸਕਣ ਦੀ ਜੁੱਧ ਰੱਖਦਾ ਹੋਵੇ। ਪਹਿਲੀ ਗੱਲ ਤਾਂ ਸਿੱਖ ਸੈਕੀ ਦੀ ਸਮਝ ਨਹੀਂ ਇਹਨਾਂ ਨੂੰ। ਇਹ ਰਾਜਨੀਤੀ ਸਿਰਫ ਵਪਾਰਕ ਅਦਾਰਾ ਬਣ ਕੇ ਰਹਿ ਗਈ। ਇਹ ਉਦਾਂ ਦਾ ਮਤਲਬ ਮੂਲ ਭਾਵਨਾ ਜਿਹੜੀ ਸੀ ਉਹ ਖਤਮ ਹੋ ਗਈ ਅਕਾਲੀ ਦਲ ਦੇ ਵਿੱਚੋਂ। ਜੀ ਪੰਜੋਲੀ ਸਾਹਿਬ, ਜੇ ਅਸੀਂ ਪੰਥ ਦੀ ਗੱਲ ਕਰ ਲਈ ਹੈ, ਪੰਥ ਦੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ, SGPC ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਅਕਾਲ ਤਖਤ ਦਾ ਜ਼ਿਕਰ ਵੀ ਆਉਂਦਾ ਤੇ ਜਿਹੜੀ ਸਾਡੀ ਸੰਸਥਾ ਅਕਾਲੀ ਦਲ ਹੈਗੀ ਹੈ ਉਹਦਾ ਵੀ ਅਸੀਂ ਜ਼ਿਕਰ ਕੀਤਾ ਹੈ। ਜੇ ਪੰਥ ਤੋਂ ਬਾਹਰਲੇ ਜਿਹੜੇ ਹਮਲੇ ਆ ਉਹਨਾਂ ਦੀ ਗੱਲ ਕਰਨੀ ਹੋਵੇ ਤਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਰੇ ਸਮੇਂ ਦੇ ਵਿੱਚ ਜਿਹੜੀ ਹਿੰਦੂਤਵ ਦੀ ਵਿਚਾਰਧਾਰਾ ਹੈਗੀ ਹੈ ਉਹਨੇ ਜਿਵੇਂ ਪ੍ਰੀਵੇਲ ਕੀਤਾ ਹੈ ਭਾਰਤ ਦੇ ਵਿੱਚ, ਯੂਪੀ ਦੇ ਵਿੱਚ ਖਾਸ ਤੌਰ ਤੇ ਜੇ ਜ਼ਿਕਰ ਕਰਨਾ ਹੋਵੇ, ਯੋਗੀ ਆਦਿੱਤਿਆਨਾਥ ਜਿਹੜੇ ਜਿਨ੍ਹਾਂ ਦੇ ਬਿਆਨਬਾਜ਼ੀ ਕਿੱਦਾਂ ਦੀ ਰਹੀ ਹੈ ਘੱਟ ਗਿਣਤੀਆਂ ਦੇ ਹਵਾਲੇ ਨਾਲ, ਤੇ ਉਹਨਾਂ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੁਣ ਕੀ ਰਵੱਈਆ ਹੈਗਾ ਉਹਨਾਂ ਦਾ ਘੱਟ ਗਿਣਤੀਆਂ ਦੇ ਪ੍ਰਤੀ, ਇਹ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੈਗਾ। ਸੋ ਇਸ ਸਾਰੇ ਸਿਚੁਏਸ਼ਨ ਨੂੰ ਜੇ ਅਸੀਂ ਸਮਝਣਾ ਹੋਵੇ ਤਾਂ ਜਿਹੜੇ ਬਾਹਰਲੇ ਖਤਰੇ ਹੈਗੇ ਆ ਉਹਨਾਂ ਤੋਂ ਪੰਥ ਕਿਵੇਂ ਸੁਚੇਤ ਹੋ ਕੇ ਬਚ ਕੇ ਆਪਣਾ ਜਿਹੜਾ ਹੈਗਾ ਕਿਤੇ ਨਾ ਕਿਤੇ ਆਪਣੀ ਹੋਂਦ ਨੂੰ ਬਰਕਰਾਰ ਰੱਖ ਸਕਦਾ, ਇਹਦਾ ਇੱਕ ਸੋਲਿਊਸ਼ਨ ਕੀ ਹੈਗਾ? ਸਾਡੇ ਕੋਲ ਅਖੀਰਲੇ 3 ਮਿੰਟ ਹੈਗੇ ਆ ਜੀ। ਦੇਖੋ ਜੀ, ਮੈਂ ਇਹਦੇ ਸੰਬੰਧੀ ਇੱਕ ਬੇਨਤੀ ਕਰਨੀ ਚਾਹੁੰਦਾ। ਅਕਾਲੀਆਂ ਦੀ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਮਜਬੂਰੀ ਹੋ ਸਕਦੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੀਆਂ ਵੋਟਾਂ ਲੈਣੀਆਂ ਨੇ ਤੇ ਸ਼੍ਰੋਮਣੀ ਕਮੇਟੀ ਦੀ ਕੋਈ ਮਜਬੂਰੀ ਨਹੀਂ। ਲੇਕਿਨ ਸ਼੍ਰੋਮਣੀ ਕਮੇਟੀ ਦੇ ਬਜਟ ਅਜਲਾਸ ਦੇ ਵਿੱਚ ਇਸ ਕਿਸਮ ਦੇ ਜਿਹੜੇ ਹਮਲੇ ਨੇ, ਜਿਹੜੇ ਘੱਟ ਗਿਣਤੀਆਂ ਦੇ ਕੀਤੇ ਜਾਂਦੇ ਨੇ, ਉਹਨਾਂ ਬਾਰੇ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਦੇ ਵਿੱਚ ਇੱਕ ਪੂਰਾ ਵੀ ਚਰਚਾ ਨਹੀਂ ਕੀਤੀ ਗਈ। ਦੂਸਰੀ ਗੱਲ, ਜਿਹੜੀਆਂ ਸਾਡੀਆਂ ਪੰਥ ਦੀਆਂ ਦੂਸਰੀਆਂ ਸੰਸਥਾਵਾਂ ਸਨ, ਬੁੱਢਾ ਦਲ ਸੀ, ਤਰਨਾ ਦਲ ਸੀ, ਹਰੀਆਂ ਬੇਲਾਂ ਵਾਲੇ ਨੇ ਤੇ ਦਮਦਮੀ ਟਕਸਾਲ, ਅਖੰਡ ਕੀਰਤਨੀ ਸਭਾ, ਸਿੱਖ ਸਟੂਡੈਂਟ ਫੈਡਰੇਸ਼ਨ ਵਰਗੀਆਂ ਜਥੇਬੰਦੀਆਂ ਸੀ ਜਿਹੜੀਆਂ ਕਾਹੇ ਸ਼੍ਰੋਮਣੀ ਕਮੇਟੀ ਨਾਲ ਖੜ ਕੇ ਘੱਟ ਗਿਣਤੀਆਂ ਤੇ ਹੋਏ ਹਮਲਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀਆਂ ਸੀ। ਉਹ ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਹ ਹਾਲਤ ਪੈਦਾ ਕਰ ਲਈ ਕਿ ਉਹ ਆਪਣੇ ਪਰਿਵਾਰ ਦੇ ਨਿੱਜੀ ਸੋਰਸ ਬਣਾ ਕੇ ਜਥੇਬੰਦੀਆਂ ਰੱਖ ਲਈਆਂ, ਜਿਹਦਾ ਨਤੀਜਾ ਨਿਕਲਿਆ ਕਿ ਇੱਕ ਜਥੇਬੰਦੀ 3-3 ਥਾਵਾਂ ਤੇ ਵੰਡੀ ਗਈ, ਟੁਕੜੇ ਹੋ ਗਏ। ਉਹ ਨਾ ਮਤਲਬ ਪੰਥ ਜੋਗੀਆਂ ਰਹੀਆਂ, ਨਾ ਕਿਸੇ ਪਰਿਵਾਰ ਜੋਗੀਆਂ ਰਹੀਆਂ। ਤੇ ਮੈਂ ਸਮਝਦਾ ਇਸ ਪਲੇਟਫਾਰਮ ਦੇ ਉੱਤੇ ਘੱਟ ਗਿਣਤੀਆਂ ਤੇ ਹੋਏ ਹਮਲੇ ਜਿਹੜੇ ਨੇ ਉਹਨਾਂ ਪ੍ਰਤੀ ਗੁਰਚਰਨ ਸਿੰਘ ਟੌੜਾ ਜਿਹੜਾ ਸੀ, ਕੋ ਐਸਾ ਵਿਅਕਤੀ ਸੀ, ਉਹ ਇਹਨਾਂ ਸੂਖਮ ਹਮਲਿਆਂ ਨੂੰ ਸਮਝਦਾ ਵੀ ਸੀ ਔਰ ਇਹਨਾਂ ਹਮਲਿਆਂ ਦੇ ਖਿਲਾਫ ਉਹ ਬੋਲਦਾ ਵੀ। ਅੱਜ ਕਿਤੇ ਨਾ ਕਿਤੇ ਪੰਥ ਜ਼ਰੂਰ ਯਾਦ ਕਰਦਾ ਸਰਦਾਰ ਕਪੂਰ ਸਿੰਘ ਵਰਗੇ ਆਗੂਆਂ ਨੂੰ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵਰਗੇ ਆਗੂਆਂ ਨੂੰ, ਜਥੇਦਾਰ ਗੁਰਚਰਨ ਸਿੰਘ ਟੌੜਾ ਵਰਗੇ ਆਗੂਆਂ ਨੂੰ। ਉਹ ਲੋੜ ਵੀ ਮਹਿਸੂਸ ਕਰਦੇ ਨੇ ਤੇ ਉਹਨਾਂ ਦੀ ਘਾਟ ਵੀ ਮਹਿਸੂਸ ਕਰਦੇ ਨੇ। ਤੇ ਮੈਂ ਸਮਝਦਾ ਜਿੰਨਾ ਚਿਰ ਅਕਾਲੀ ਜਿਹੜੇ ਨੇ ਹਿੰਦੁਸਤਾਨ ਦੇ ਅੰਦਰ BJP ਨਾਲੋਂ ਆਪਣਾ ਨਾਤਾ ਤੋੜ ਕੇ ਹਿੰਦੁਸਤਾਨ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਾਲ ਲੈ ਕੇ ਹਿੰਦੁਸਤਾਨ ਚ ਇਕਜੁੱਟ ਬਣਾ ਕੇ ਮਤਲਬ ਤੁਰਨ ਦਾ ਯਤਨ ਨਹੀਂ ਕਰੇਗਾ, ਉਹਨਾਂ ਚਿਰ ਅਕਾਲੀਆਂ ਸਿੱਖ ਜਿਹੜੇ ਨੇ ਉਹ ਨਾ ਆਪਣੀ ਹੋਂਦ ਬਚਾ ਸਕਣਗੇ ਤੇ ਨਾ ਆਪਣੇ ਜਿਹੜੀਆਂ ਦੂਜੀਆਂ ਘੱਟ ਗਿਣਤੀਆਂ ਕੌਮਾਂ ਨੇ ਉਹਨਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਸਕਦੇ ਸਮਰੱਥ ਹੋ ਸਕਣਗੇ। ਜੀ ਬਿਲਕੁਲ ਪੰਜੋਲੀ ਸਾਹਿਬ, ਤੁਹਾਡੇ ਜਿਹੜੇ ਵਿਚਾਰ ਨੇ ਉਹ ਬੜੇ ਸਪਸ਼ਟ ਹੈਗੇ ਨੇ SGPC ਬਾਰੇ ਤੇ ਖਾਸ ਤੌਰ ਤੇ ਅਕਾਲੀ ਦਲ ਦੀ ਜਿਹੜੀ ਅੱਜ ਦੀ ਲੀਡਰਸ਼ਿਪ ਹੈਗੀ ਹੈ ਉਹਦੇ ਬਾਰੇ। ਇਸੇ ਦੇ ਨਾਲ ਜਿਵੇਂ ਸਾਡਾ ਸਮਾਜ ਸਮਾਪਤੀ ਦੇ ਵੱਲ ਜਾ ਰਿਹਾ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ ਆਪਣਾ ਸਮਾਂ ਕੱਢ ਕੇ। ਅੱਜ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਇਸ ਸ਼ੋਅ ਦੇ ਵਿੱਚ ਦੁਬਾਰਾ ਕਿਸੇ ਹੋਰ ਇਸ਼ੂ ਦੇ ਉੱਪਰ ਤੁਹਾਡੇ ਨਾਲ ਫਿਰ ਵਿਚਾਰ ਚਰਚਾ ਜ਼ਰੂਰ ਕਰਾਂਗੇ ਜੀ। ਇਜਾਜ਼ਤ ਦਿਓ ਪੰਜੋਲੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਿਊਅਰਸ, ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਹੈ, ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਫਤਿਹਗੜ੍ਹ ਸਾਹਿਬ ਤੋਂ SGPC ਦੇ ਮੈਂਬਰ ਹੈਗੇ ਆ, ਇਹਨਾਂ ਦੇ ਬੜੇ ਸਪਸ਼ਟ ਵਿਚਾਰ ਨੇ SGPC ਬਾਰੇ ਕਿ ਉਹ SGPC ਜਿਹੜੀ ਹੈਗੀ ਹੈ ਉਹ ਸਿੱਖਾਂ ਦੀ ਸੰਸਥਾ ਨਾ ਰਹਿ ਕੇ ਬਾਦਲ ਪਰਿਵਾਰ ਦੀ ਕਿਤੇ ਨਾ ਕਿਤੇ ਜਾਗੀਰ ਜਾਪਦੀ ਹੈ ਅੱਜ ਦੀ ਡੇਟ ਦੇ ਵਿੱਚ। ਤੇ ਬਾਦਲ ਪਰਿਵਾਰ ਦੀ ਕਿਉਂਕਿ ਹਿੰਦੂ ਤਵੀਆਂ ਦੇ ਨਾਲ ਸਾਂਝ ਹੈਗੀ ਹੈ, ਉਹਨਾਂ ਨੇ ਵੀ ਪਰਿਵਾਰਵਾਦ ਦੇ ਨਾਂ ਥੱਲੇ ਅਕਾਲੀ ਦਲ ਦਾ ਜਿਹੜਾ ਉਹ ਬੇੜਾ ਗਰਕ ਕੀਤਾ ਹੈ। ਇਹ ਕਰਨੈਲ ਸਿੰਘ ਪੰਜੋਲੀ ਦੇ ਵਿਚਾਰ ਨੇ। ਸੋ ਅੱਜ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਵੀ ਜਾਂਦੇ ਜਾਂਦੇ ਬੇਨਤੀ ਕਰਦੇ ਹਾਂ TV84 ਵੱਲੋਂ ਕਿ ਤੁਸੀਂ ਸਾਡੀ ਜਿਹੜੀ ਮਦਦ ਕਰ ਸਕਦੇ ਹੋ ਸਾਨੂੰ ਡੋਨੇਟ ਕਰਕੇ, ਤਾਂ ਕਿ ਜਿਹੜੀ ਇਹ ਸਾਡੀ ਵਿਚਾਰਾਂ ਦੀ ਸਾਂਝ ਹੈਗੀ ਹੈ ਤੁਹਾਡੇ ਨਾਲ ਉਹ ਅੱਗੇ ਵੱਧਦੀ ਰਹੇ। ਸਾਨੂੰ ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਤੇ ਜੇ ਤੁਸੀਂ ਸਾਨੂੰ ਚੈੱਕ ਭੇਜਣਾ ਹੋਵੇ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਤੇ ਸਾਨੂੰ ਭੇਜ ਸਕਦੇ ਹੋ। ਐਡਰੈਸ ਹੈਗਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਇਹਦੇ ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।